ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੋਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਵਿਰਦੀ ਕਲੋਵਿਸ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ GN ਲੀ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਛਤਰ ਕੌਰ ਨਾਗਰਾ ਰੋਸਵਿਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ ਤੇ ਐਂਟੀਲੋਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 10 ਮਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਰਾਜਧਾਨੀ ਦੀ ਸਿਆਸਤ ਤੋਂ। ਕੇਜਰੀਵਾਲ ਨੂੰ ਕਹਿੰਦੇ ਵੱਡੀ ਰਾਹਤ ਮਿਲ ਗਈ ਤੇ ਆਪ ਪਾਰਟੀ ਦੇ ਵਰਕਰਾਂ ਲੀਡਰਾਂ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਜੀ ਬਿਲਕੁਲ। ਜੇ ਇਸ ਵੇਲੇ ਦੀ ਆਪਾਂ ਇੱਕ ਵੱਡੀ ਖਬਰ ਦੇਖੀਏ, ਵੱਡੀ ਅਪਡੇਟ ਦੇਖੀਏ ਤਾਂ ਉਹ ਹੈ ਕਿ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਰਿਹਾ ਹੋ ਚੁੱਕੇ ਨੇ। ਮਤਲਬ ਇਹ ਇੱਕ ਵੱਡੀ ਖਬਰ ਆ ਕਿ ਲੰਬੀ ਕਸਟਡੀ ਤੇ ਨਹੀਂ ਹੋਈ ਪਰ ਫਿਰ ਵੀ ਕਸਟਡੀ ਉਹਨਾਂ ਦੀ ਜਿਹੜੀ ਆ ਲਗਭਗ 1.5 ਮਹੀਨੇ ਦੀ ਤੇ ਹੋ ਗਈ ਹੈ ਮੇਰੇ ਖਿਆਲ ਦੇ ਨਾਲ। ਅੰਦਾਜ਼ਨ ਜੇ ਆਪਾਂ ਵੇਖੀਏ ਤਾਂ ਕਈ ਹਫ਼ਤਿਆਂ ਬਾਅਦ ਅੱਜ ਪਹਿਲੀ ਵਾਰ ਉਹ ਬਾਹਰ ਆ ਗਏ ਨੇ, ਕਿਉਂਕਿ ਦੇਖੋ ਰਿਲੀਜ਼ ਆਰਡਰ ਜਿਹੜੇ ਸੀਗੇ ਉਹ ਅੱਜ ਹੀ ਜਾਰੀ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਇਹਨਾਂ ਦੀ ਰਿਹਾਈ ਜਿਹੜੀ ਆ ਉਹ ਮੁਮਕਿਨ ਹੋਈ ਹੈ, ਸੰਭਵ ਹੋਈ ਆ। ਤਾਂ ਫਿਰ ਖੁਸ਼ੀ ਦੀ ਲਹਿਰ ਤੇ ਤੁਹਾਨੂੰ ਪਤਾ ਹੀ ਆ ਪ੍ਰਵੀਨ ਜੀ, ਕੈਡਰ ਦੇ ਵਿੱਚ ਜਾਂਦੀ ਆ। ਖੁਸ਼ੀ ਹੋਵੇ ਵੀ ਕਿਉਂ ਨਾ, ਕਿਉਂਕਿ ਉਹ ਪਾਰਟੀ ਦੇ ਸੁਪਰੀਮੋ ਨੇ, ਜਾਂ ਕਹਿ ਲਓ ਕਿ ਉਹਨਾਂ ਨੂੰ ਬਹੁਤ ਸਾਰੇ ਲੋਕ ਜਿਹੜੇ ਚਾਹੁਣ ਵਾਲੇ ਹੈਗੇ ਆ। ਹੁਣ ਉਹ ਜਦੋਂ ਆਏ ਆ ਬਾਹਰ ਤਾਂ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹਨਾਂ ਦੀ ਲਾਈਨ ਕਿਹੜੀ ਰਹਿਣ ਵਾਲੀ ਆ। ਕਿਉਂਕਿ ਦੇਖੋ ਇੰਟਰਮ ਬੇਲ ਮਿਲੀ ਆ, ਪੱਕੀ ਰਿਹਾਈ ਨਹੀਂ ਹੋਈ। ਨੰਬਰ 1, ਇਹਨਾਂ ਨੂੰ 2 ਤਰੀਕ ਨੂੰ ਸਰੈਂਡਰ ਕਰਨਾ ਹੀ ਪਊਗਾ ਜੀ। ਯਾਨੀ 1 ਤਰੀਕ ਤੱਕ ਚੋਣ ਆ, ਲਾਸਟ ਗੇੜ ਆ, ਪੰਜਾਬ ਲਾਸਟ ਗੇੜ ਦੇ ਵਿੱਚ ਆ। ਤੇ ਜਿਵੇਂ ਹੀ ਲਾਸਟ ਗੇੜ ਮੁਕੰਮਲ ਹੋਏਗਾ ਇਹਨਾਂ ਨੂੰ ਦੂਸਰੇ ਦਿਨ ਯਾਨੀ 2 ਤਰੀਕ ਨੂੰ ਸਰੈਂਡਰ ਕਰਨਾ ਪਊਗਾ। ਹੁਣ 1 ਜੂਨ ਤੱਕ ਅਰਵਿੰਦ ਕੇਜਰੀਵਾਲ ਕੋਲ ਕਹਿ ਲਓ ਕਿ ਜਿੱਦਾਂ ਨਾ ਇੱਕ ਟਰਮ ਯੂਜ਼ ਕੀਤੀ ਜਾਂਦੀ ਹੈ ਕ੍ਰਿਕਟ ਦੇ ਵਿੱਚ, ਕਹਿੰਦੇ ਕਿ ਲਾਇਸੈਂਸ ਟੂ ਕਿਲ, ਜਿਵੇਂ ਮਰਜ਼ੀ ਖੇਡੀ ਜਾ। ਤਾਂ ਉਦੋਂ ਤੱਕ ਇਹ ਆ ਕਿ ਇਹਨਾਂ ਨੂੰ ਸ਼ਰਤਾਂ ਦੇ ਤਹਿਤ ਸਰਕਾਰੀ ਕੰਮ ਕਰਨ ਤੇ ਪਾਬੰਦੀ ਰਹੇਗੀ। ਮਤਲਬ ਕਿ ਬਤੌਰ ਮੁੱਖ ਮੰਤਰੀ ਇਹ ਫੈਸਲੇ ਨਹੀਂ ਲੈ ਸਕਣਗੇ, ਪਰ ਆਪਣਾ ਪ੍ਰਚਾਰ ਤੇ ਪਾਰਟੀ ਦਾ ਪ੍ਰਚਾਰ ਤੇ ਖੁੱਲ ਕੇ ਕਰ ਸਕਦੇ ਆ। ਤੇ ਇਹਨਾਂ ਨੇ ਦੱਸ ਦਿੱਤਾ ਕਿ ਕੀ ਕਰਨ ਜਾ ਰਿਹਾ। ਇਹਨਾਂ ਨੇ ਕਿਹਾ ਕਿ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣਾ ਹੈ, ਮੈਂ ਇਹਦੇ ਵਾਸਤੇ ਲੜ ਰਿਹਾ ਹਾਂ। ਤਾਂ ਮਤਲਬ ਸਾਫ਼ ਹੈ ਕਿ ਉਹਨਾਂ ਨੇ ਮੈਸੇਜ ਦੇ ਦਿੱਤਾ ਕਿ ਉਹ ਤਾਨਾਸ਼ਾਹੀ ਦੇ ਖਿਲਾਫ ਲੜ ਰਹੇ ਨੇ ਤੇ ਦੇਸ਼ ਨੂੰ ਬਚਾਉਣ ਹਿੱਤ ਲੱਗੇ ਹੋਏ ਆ। ਚਲੋ ਰਾਜਨੀਤੀ ਜਿਸ ਤਰ੍ਹਾਂ ਦੀ ਮਰਜ਼ੀ ਹੋਵੇ, ਗੱਲ ਇਹ ਆ ਕਿ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਇਹਨਾਂ ਦੀਆਂ ਗ੍ਰਿਫਤਾਰੀਆਂ ਦੇ ਵਿੱਚ ਕੋਈ ਇੱਕ ਪੱਖ ਨਹੀਂ ਹੈ, ਬਹੁ ਪੱਖੀ ਇਹ ਮਾਮਲਾ ਹੈ। ਉਧਰ ਨਾ ਜਾਂਦੇ ਹੋਏ ਸੁਪਰੀਮ ਕੋਰਟ ਨੇ ਜਿਹੜਾ ਇਹ ਫੈਸਲਾ ਰਾਖਵਾ ਰੱਖਿਆ ਸੀ, ਆਪਾਂ ਇਹਦੇ ਤੇ ਗੱਲ ਕਰੀਏ। ਅੱਜ ਇਹਨਾਂ ਨੇ ਇਹ ਫੈਸਲਾ ਸੁਣਾ ਦਿੱਤਾ ਹੈ। ਸ਼ਾਮੀ 6:55 ਤੇ ਤਿਹਾੜ ਜੇਲ੍ਹ ਤੋਂ 39 ਦਿਨਾਂ ਬਾਅਦ, ਯਾਨੀ ਲਗਭਗ 1.25 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ, ਜਾਂ 1.25 ਮਹੀਨੇ ਦੇ ਕਰੀਬ ਦਾ ਕਹਿ ਲਓ ਕਿ ਇਹਨਾਂ ਨੇ ਬਤਾਇਆ, ਜੋ ਜੇਲ੍ਹ ਦੇ ਵਿੱਚੋਂ ਖਤਮ ਹੋਇਆ। ਤੇ ਇੱਥੇ ਆ ਕੇ ਉਹਨਾਂ ਨੇ ਆਪਦੇ ਜਿਹੜੇ ਵਰਕਰ ਸੀ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡਾ ਸਾਰਿਆਂ ਦਾ ਬਈ ਧੰਨਵਾਦ ਕਰਦਾ ਤੇ ਤੁਹਾਨੂੰ ਬੇਨਤੀ ਹੈ ਕਿ ਸਾਰੇ ਮਿਲ ਕੇ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਈਏ। ਮੈਂ ਤਨ ਮਨ ਧਨ ਦੇ ਨਾਲ ਲੜ ਰਿਹਾ, ਤਾਨਾਸ਼ਾਹੀ ਦੇ ਖਿਲਾਫ ਸੰਘਰਸ਼ ਕਰ ਰਿਹਾ। ਅੱਜ ਤੁਹਾਡੇ ਵਿੱਚ ਆ ਕੇ ਅੱਛਾ ਲੱਗ ਰਿਹਾ। ਕੱਲ ਸੁਬਾਹ 11 ਵਜੇ ਕਨੌਟ ਪੈਲੇਸ ਹਨੂਮਾਨ ਜੀ ਦੇ ਮੰਦਿਰ ਦੇ ਵਿੱਚ ਮਿਲਾਂਗੇ, ਹਨੂਮਾਨ ਜੀ ਦਾ ਆਸ਼ੀਰਵਾਦ ਲਵਾਂਗੇ। 1 ਵਜੇ ਪਾਰਟੀ ਆਫਿਸ ਦੇ ਵਿੱਚ
ਪ੍ਰੈਸ ਕਾਨਫਰੰਸ ਹੋਏਗਾ। ਮਤਲਬ ਕਿ ਸਾਫ਼ ਹੈ, ਸਪਸ਼ਟ ਹੈ ਕਿ ਪਹਿਲੇ ਦਿਨ ਹੀ ਤਾਨਾਸ਼ਾਹੀ ਦਾ ਜ਼ਿਕਰ ਕਰ ਦਿੱਤਾ, ਦੇਸ਼ ਬਚਾਉਣ ਦਾ ਜ਼ਿਕਰ ਕਰ ਦਿੱਤਾ। ਯਾਨੀ ਇੰਡੀਆ ਗੱਠਜੋੜ ਜਿਸ ਲਾਈਨ ਤੇ ਚੱਲ ਰਿਹਾ, ਕੁਝ ਲੋਕਾਂ ਦੀ ਥਿਊਰੀ ਸੀਗੀ ਕਿ ਅਰਵਿੰਦ ਕੇਜਰੀਵਾਲ ਨੂੰ ਵੱਡਾ ਬਣਾਇਆ ਜਾ ਰਿਹਾ, ਪਰ ਮੈਂ ਪਤਾ ਨਹੀਂ ਕਿਉਂ ਨਾ ਚਾਹੁੰਦਿਆਂ ਹੋਇਆਂ ਵੀ ਕਹਿ ਲਓ ਕਿ ਬਈ ਇਸ ਗੱਲ ਤੇ ਅੜਿਆ ਕਿ ਸ਼ਾਇਦ ਨਹੀਂ। ਉਹਦਾ ਕਾਰਨ ਇਹ ਹੈ ਕਿ ਇੰਡੀਆ ਗੱਠਜੋੜ ਨੂੰ ਹੀ ਫਾਇਦਾ ਮਿਲਿਆ ਹੁਣ ਤੱਕ ਅਰਵਿੰਦ ਕੇਜਰੀਵਾਲ ਦਾ। ਤੇ ਇੰਡੀਆ ਗੱਠਜੋੜ ਚ ਸਭ ਤੋਂ ਮੋਹਰੀ ਕੌਣ ਹੈ? ਸਭ ਤੋਂ ਮੋਹਰੀ ਕਾਂਗਰਸ ਹੈ। ਇੰਡੀਆ ਗੱਠਜੋੜ ਦੀ ਮਜ਼ਬੂਤੀ ਕਾਂਗਰਸ ਦੀ ਮਜ਼ਬੂਤੀ ਹੈ। ਤਾਂ ਯਾਨੀ ਜੇ ਇਹਨੂੰ ਵੱਡਾ ਕੀਤਾ ਜਾ ਰਿਹਾ ਤਾਂ ਫਿਰ ਸਮਝ ਲਓ ਕਿ ਅਮਿਤ ਸ਼ਾਹ ਹੋਰੀ ਕਾਂਗਰਸ ਨੂੰ ਵੀ ਵੱਡਾ ਕਰ ਰਹੇ ਆ। ਹੁਣ ਤੁਸੀਂ ਦੇਖ ਲਓ, ਇੱਕ ਮਿਸਾਲ ਆ ਕਿ ਜੇ ਮੰਨ ਲਓ ਛੱਡਣਾ ਹੁੰਦਾ ਤਾਂ ਫਿਰ ਆਪ ਹੀ ਤਾਂ ਗੁਜਰਾਤ ਦਾ ਇਲੈਕਸ਼ਨ ਕਿਉਂ ਲੰਘਾਇਆ ਗਿਆ? ਗੁਜਰਾਤ ਦਾ ਇਲੈਕਸ਼ਨ ਲੰਘਾਇਆ ਗਿਆ, ਗੁਜਰਾਤ ਦਾ ਇਲੈਕਸ਼ਨ ਲੰਘ ਗਿਆ ਕਿਉਂਕਿ ਗੁਜਰਾਤ ਦੇ ਵਿੱਚ ਇਹ ਦਾਅ ਲਾ ਸਕਦੇ ਸੀਗੇ, ਸ਼ਾਇਦ ਲੱਗ ਵੀ ਜਾਵੇ। ਚੇਤਰ ਸਿੰਘ ਵਸਾਵਾ ਜਿਹੜਾ ਇਹਨਾਂ ਦਾ ਉੱਥੇ ਲੜ ਰਿਹਾ ਭੜੋਚ ਤੋਂ, ਉਹਦੀ ਸਥਿਤੀ ਬਹੁਤ ਮਜ਼ਬੂਤ ਆ। ਜੀ ਜੀ ਬਿਲਕੁਲ। ਤੇ ਜੇ ਮੰਨ ਲਓ ਅਰਵਿੰਦ ਕੇਜਰੀਵਾਲ ਹੋਰ ਉੱਥੇ ਕੋਈ ਇੱਕ ਦੋ ਰੈਲੀਆਂ ਕਰਦਾ ਤੇ ਇੰਡੀਆ ਗੱਠਜੋੜ ਨੂੰ ਵੀ ਸ਼ਾਇਦ ਫਾਇਦਾ ਪਹੁੰਚਦਾ। ਇਸ ਕਰਕੇ ਉਹ ਤੇ ਲੰਘ ਗਿਆ ਜਾਂ ਲੰਘਾਇਆ ਗਿਆ, ਚਲੋ। ਤੇ ਪਰ ਇਸ ਤੋਂ ਇਲਾਵਾ ਹੁਣ ਜੇ ਮੰਨ ਲਓ ਛੱਡਿਆ ਗਿਆ ਤਾਂ ਕਿੱਥੇ ਫਰਕ ਪਾਏਗਾ? ਦਿੱਲੀ ਦੇ ਵਿੱਚ ਤੁਸੀਂ 2 ਇਲੈਕਸ਼ਨ ਚੱਕ ਕੇ ਦੇਖ ਲਓ ਕੀ ਹਾਲ ਸੀ, ਕਲੀਨ ਸਵੀਪ ਸੀ ਨਾ ਜੀ। ਐਤਕੀ ਭਾਜਪਾ ਦੇਖੋ ਕਿੱਥੇ ਖਲੋਤੀ, ਤਾਂ ਹੁਣ ਦੇਖੋ ਕਿੱਥੇ ਜਾਂਦੀ ਹੈ। ਹਰਿਆਣੇ 'ਚ ਦੇਖੋ ਹਜ਼ੂਰ 8 ਸੀਟਾਂ ਫਸ ਗਈਆਂ ਭਾਜਪਾ ਦੀਆਂ। 8 ਸੀਟਾਂ ਤੇ ਇੰਡੀਆ ਗੱਠਜੋੜ ਜਿੱਤ ਸਕਦਾ, ਮਤਲਬ ਕਿ ਕਲੀਨ ਸਵੀਪ ਦੀ ਸੰਭਾਵਨਾ। ਉਹਦੇ 'ਚ ਵੀ ਅਰਵਿੰਦ ਕੇਜਰੀਵਾਲ ਦਾ ਹੀ ਰੋਲ ਰਹੇਗਾ। ਪੰਜਾਬ ਦੇ ਵਿੱਚ ਵੀ ਖਾਤਾ ਖੁੱਲ ਜਾਵੇ ਤਾਂ ਬਹੁਤ ਵੱਡੀ ਗੱਲ ਹੈ। ਇਸ ਕਰਕੇ ਪੰਜਾਬ ਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਦਾ ਅਸਰ ਪਵੇਗਾ, ਹਿਮਾਚਲ ਤੱਕ ਪਏਗਾ। ਸੋ ਮੇਰਾ ਮੰਨਣਾ ਇਹ ਆ ਕਿ ਅਰਵਿੰਦ ਕੇਜਰੀਵਾਲ ਜਿਸ ਮੌਕੇ ਤੇ ਸੁਪਰੀਮ ਕੋਰਟ ਤੋਂ ਰਾਹਤ ਪ੍ਰਾਪਤ ਕਰਕੇ ਆਏ ਆ, ਤਾਂ ਇਹਦੇ 'ਚ ਫਾਇਦਾ ਕਾਂਗਰਸ ਨੂੰ ਅਲਟੀਮੇਟਲੀ ਜ਼ਿਆਦਾ ਹੈ, ਜੋ ਇੰਡੀਆ ਗੱਠਜੋੜ ਦਾ ਮੋਹਰੀ ਦਲ ਹੈ। ਤਾਂ ਬਾਕੀ ਇਹਨਾਂ ਦਾ ਜੋਸ਼ੋ ਖਰੋਸ਼ ਤਾਂ ਫਿਰ ਤੁਹਾਨੂੰ ਪਤਾ ਹੀ ਵਧਣਾ ਹੀ ਹੈ, ਜਿਹੜੇ ਪਾਰਟੀ ਦੇ ਸਮਰਥਕ ਹੁੰਦੇ ਵਧਦੇ ਆ। ਤਾਂ ਅਰਵਿੰਦ ਕੇਜਰੀਵਾਲ ਨੇ ਸਪਸ਼ਟ ਕਰ ਦਿੱਤਾ ਕਿ ਉਹ ਕਿਸ ਤਰ੍ਹਾਂ ਖੁੱਲ ਕੇ ਖੇਡਣਗੇ। ਜੀ। ਤੇ ਅਮਰਿਤਪਾਲ ਦੀ ਅਰਜ਼ੀ ਹਾਈ ਕੋਰਟ ਵੱਲੋਂ ਪ੍ਰਵਾਨ ਨਹੀਂ ਮਿੰਟੂ ਜੀ? ਇਹ ਦੇਖੋ ਪ੍ਰਵਾਨ ਸਾਰਾ ਕੁਝ ਹੋ ਗਿਆ, ਉਹ ਇੱਕ ਪੱਖ ਤੋਂ ਪ੍ਰਵਾਨ ਨਹੀਂ ਹੈ ਕਿ ਇੰਟਰਮ ਰਾਹਤ ਜਿਸ ਤਰ੍ਹਾਂ ਇਹਨੂੰ ਮਿਲੀ ਆ ਦਿੱਲੀ ਦੇ ਚੀਫ ਮਿਨਿਸਟਰ ਨੂੰ, ਇਸ ਤਰ੍ਹਾਂ ਇੰਟਰਮ ਰਾਹਤ ਅਮਰਿਤਪਾਲ ਨੂੰ ਫਿਲਹਾਲ ਪੰਜਾਬ ਐਂਡ ਹਰਿਆਣਾ ਕੋਰਟ ਨੇ ਨਹੀਂ ਦਿੱਤੀ ਕਿ ਨਾਮਜ਼ਦਗੀ ਵਾਸਤੇ ਇੰਟਰਮ ਰਾਹਤ ਦੇ ਦਿੱਤੀ ਜਾਵੇ, ਯਾਨੀ 5-7 ਦਿਨ ਦਾ ਵਕਫਾ ਰਿਹਾਈ ਦੇ ਦਿੱਤੀ ਜਾਵੇ। ਪਰ ਉਹਨਾਂ ਨੇ ਇਹ ਕਹਿ ਕੇ ਫੈਸਲਾ ਦਿੱਤਾ ਕਿ ਭਾਈ ਨਾਮਜ਼ਦਗੀ ਭਰਾਈ ਜਾਵੇ। ਪੰਜਾਬ ਸਰਕਾਰ ਨੇ ਹਾਮੀ ਭਰ ਦਿੱਤੀ, ਉਹਨਾਂ ਨੇ ਕਿਹਾ ਨਾਮਜ਼ਦਗੀ ਦਾ ਪ੍ਰੋਸੈਸ ਪੂਰਾ ਮੁਕੰਮਲ ਕਰ ਦੇਣਗੇ ਸੋਮਵਾਰ ਤੱਕ। ਤੇ ਕਮਾਲ ਦੀ ਗੱਲ ਇਹ ਹੈ ਕਿ ਨਾਮਜ਼ਦਗੀ ਅੱਜ ਸ਼ਾਮ ਤੱਕ ਭਰੀ ਵੀ ਗਈ ਅਮਰਿਤਪਾਲ ਸਿੰਘ ਦੀ, ਤੁਸੀਂ ਦੇਖ ਵੀ ਸਕਦੇ ਹੋ। ਮੈਂ ਤੇ ਡਾਊਨਲੋਡ ਵੀ ਕੀਤਾ ਸਾਰਾ ਪ੍ਰੋਫਾਰਮਾ ਜੋ ਵੀ ਭਰਿਆ, ਉਹਦੇ ਵਿੱਚ ਸਿਰਫ 1000 ਕੈਸ਼ ਆ ਅਮਰਿਤਪਾਲ ਸਿੰਘ ਦੇ ਕੋਲ। ਅਮਰਿਤਪਾਲ ਸਿੰਘ ਦੀ ਸਿੰਘਣੀ ਦੇ ਕੋਲ ਤਕਰੀਬਨ 18 ਲੱਖ ਦੀ ਪ੍ਰਾਪਰਟੀ ਸ਼ੋਅ ਕੀਤੀ ਗਈ ਹੈ। ਤਾਂ ਯਾਨੀ ਅਮਰਿਤਪਾਲ ਸਿੰਘ ਨੇ ਸਾਰੇ ਕਾਗਜ਼ ਲਾ ਦਿੱਤੇ ਆ, ਨਾਲ ਜੋ ਵੀ ਕਾਗਜ਼ਾਤ ਤੁਹਾਨੂੰ ਪਤਾ ਇੱਥੇ ਹੁੰਦੇ ਆ, ਤਾਂ ਸਾਰਾ ਉਹ ਜਿਹੜਾ ਨਾਮਜ਼ਦਗੀ ਪਰਚਾ ਉਹ ਬਣ ਗਿਆ, ਸ਼ਾਮ ਤੱਕ ਉਹ ਭਰਿਆ ਵੀ ਗਿਆ ਜੀ। ਤਾਂ ਇਹ ਹੁਣ ਸਕਰੂਟਨੀ ਤੋਂ ਬਾਅਦ ਮਨਜ਼ੂਰ ਹੁੰਦਾ ਨਾ ਮਨਜ਼ੂਰ ਹੁੰਦਾ ਉਹ ਬਾਅਦ ਦੀ ਗੱਲ ਆ, ਪਰ ਪਰਚਾ ਭਰਿਆ ਗਿਆ। 12 ਕ੍ਰਿਮੀਨਲ ਕੇਸ ਦਰਜ ਨੇ, 12 ਕ੍ਰਿਮੀਨਲ ਕੇਸਾਂ ਦਾ ਉਹਦੇ ਵਿੱਚ ਬਿਊਰਾ ਹੈ ਜਿਹੜਾ ਇਹਨਾਂ ਨੇ ਪਰਚਾ ਭਰਿਆ, ਜਾਂ ਕਹਿ ਲਓ ਕਿ ਐਫੀਡੇਵਿਟ ਵੀ ਦੇਣਾ ਹੁੰਦਾ। ਉਹਦੇ ਵਿੱਚ ਸਾਰੀ ਪ੍ਰਾਪਰਟੀ ਜਿਹੜੀ ਹੈ ਉਹ ਆਪਣੀ ਐਲਾਨਣੀ ਹੁੰਦੀ ਹੈ। ਤੇ ਸਿਰਫ 1000 ਰੁਪਈਆ ਜਿਹੜਾ ਹੈ ਉਹ ਦਰਸਾਇਆ ਗਿਆ, ਜਿੰਨੇ ਕੁ ਇਹਦੇ ਵਿੱਚੋਂ ਹੁਣ ਮੈਨੂੰ ਜਾਣਕਾਰੀ ਲੱਭੀ ਆ। ਤਾਂ ਕੁੱਲ ਮਿਲਾ ਕੇ ਭਾਈ ਸਾਫ਼ ਹੈ, ਸਪਸ਼ਟ ਹੈ ਕਿ ਅੱਧਾ ਗਲਾਸ ਖਾਲੀ ਅੱਧਾ ਭਰਿਆ। ਠੀਕ ਹੈ, ਇੰਟਰਮ ਰਾਹਤ ਨਹੀਂ ਮਿਲੀ, ਪਰ ਨਾਮਜ਼ਦਗੀ ਜਿਹੜੀ ਆ ਉਹ ਹੋ ਗਈ ਆ। ਨਾਮਜ਼ਦਗੀ ਹੀ ਮੇਨ ਮੰਤਵ ਸੀ, ਨਾਮਜ਼ਦਗੀ ਹੀ ਮੁੱਖ ਮੋਟਿਵ ਸੀ ਪਟੀਸ਼ਨ ਦਾ। ਤੇ ਜਦੋਂ ਉਹ ਮੋਟਿਵ ਪੂਰਾ ਹੋ ਗਿਆ ਫਿਰ ਤੁਹਾਨੂੰ ਪਤਾ ਹੀ ਆ ਕਿ ਇੱਕ ਵਾਰੀ ਤਾਂ ਕੋਰਟ ਕਹਿੰਦਾ ਹੀ ਆ ਕਿ ਜਿਸ ਮੰਤਵ ਵਾਸਤੇ ਤੁਸੀਂ ਆਏ ਹੋ ਕਿ ਭਾਈ ਉਹ ਤੁਹਾਡਾ ਪੂਰਾ ਹੋ ਗਿਆ। ਪਰ ਇਸ ਤੋਂ ਇਲਾਵਾ ਜੇ ਕੋਈ ਚਾਹੇਗਾ, ਚਾਹੇ ਪੰਜਾਬ ਸਰਕਾਰ ਚਾਹੇ, ਪਰ ਪੰਜਾਬ ਸਰਕਾਰ ਤੋਂ ਕਿਉਂ ਚਾਹੇਗੀ? ਨਾਮਜ਼ਦਗੀ ਭਰੀ ਗਈ। ਤੇ ਜੇ ਕੋਈ ਚਾਹੇ ਕਿ ਭਾਈ ਮੈਂ ਰਾਹਤ ਵਾਸਤੇ ਉਤਲੀ ਕੋਰਟ 'ਚ ਜਾ ਸਕਦਾ, ਤਾਂ ਅਮਰਿਤਪਾਲ ਸਿੰਘ ਕੋਲ ਵੀ ਉਹ ਦਰਵਾਜ਼ਾ ਖੁੱਲਾ ਹੈ। ਜਿਵੇਂ ਸੁਪਰੀਮ ਕੋਰਟ 'ਚੋਂ ਅਰਵਿੰਦ ਕੇਜਰੀਵਾਲ ਨੂੰ ਰਾਹਤ ਮਿਲੀ ਆ, ਉਹ
ਬਾਕੀ ਵੱਖਰਾ ਵਿਸ਼ਾ ਹੈ ਕਿ ਕੀ ਰਾਹਤ ਦਿੱਤੀ ਜਾਂਦੀ ਹੈ ਜਾਂ ਨਹੀਂ ਰਾਹਤ ਦਿੱਤੀ ਜਾਂਦੀ, ਉਹ ਬਾਅਦ ਦੀਆਂ ਗੱਲਾਂ। ਪਰ ਇੱਕ ਵਾਰੀ ਗਰਾਊਂਡ ਤਾਂ ਬਣ ਹੀ ਜਾਂਦਾ ਹੈ ਨਾ ਕਿ ਫਲਾਂ ਨੇਤਾ ਨੂੰ ਬਈ ਇਹ ਮਿਲੀ ਹੈ, ਰਾਹਤ ਮਿਲੀ ਹੈ, ਸਾਨੂੰ ਵੀ ਦਿਓ। ਟਰਾਈ ਹੁੰਦੀ ਹੈ, ਕੰਸੀਡਰ ਹੁੰਦੀ ਹੈ ਕਿ ਨਹੀਂ ਹੁੰਦੀ, ਉਹ ਬਾਅਦ ਦੀ ਗੱਲ ਆ। ਤਾਂ ਕੁੱਲ ਮਿਲਾ ਕੇ ਹੁਣ ਖਡੂਰ ਸਾਹਿਬ ਦੇ ਵਿੱਚ ਜੇ ਨਾਮਜ਼ਦਗੀ ਪਰਚਾ ਪ੍ਰਵਾਨ ਹੋ ਜਾਂਦਾ, ਮਤਲਬ ਕਿ ਸਕਰੂਟਨੀ ਤੋਂ ਬਾਅਦ ਠੀਕ ਪਾਇਆ ਜਾਂਦਾ, ਤਾਂ ਫਿਰ ਅਮਰਤਪਾਲ ਸਿੰਘ ਜਿਹੜਾ ਆਜ਼ਾਦ ਲੜ ਰਿਹਾ ਹੈ ਉਹਦਾ ਚੋਣ ਨਿਸ਼ਾਨ ਪ੍ਰਵੀਨ ਜੀ ਈਵੀਐਮ ਤੇ ਦਿਖਾਈ ਦੇਵੇਗਾ। ਜਿਹਨੇ ਮਤਲਬ ਕਿ ਨੱਪ ਕੇ ਬਟਨ ਟੀ ਕਰਵਾਉਣੀ ਆ ਤਾਂ ਉਹ ਕਰਵਾ ਸਕਦਾ। ਯਾਨੀ ਸਾਫ਼ ਆ ਕਿ ਵੈਸੇ ਤੇ ਤੁਹਾਨੂੰ ਪਤਾ ਹੀ ਆ ਜੀ ਕਿ ਭਾਈ ਸਿਸਟਮ ਦੇ ਖਿਲਾਫ, ਸੰਵਿਧਾਨ ਦੇ ਖਿਲਾਫ ਇਹ ਧੜਾ ਬੋਲਦਾ ਹੀ ਰਿਹਾ, ਖੁੱਲ ਕੇ ਬੋਲਦਾ ਰਿਹਾ। ਪਰ ਇਸੇ ਸੰਵਿਧਾਨ ਦੇ ਵਿੱਚ ਹੀ ਪ੍ਰੋਵੀਜ਼ਨ ਹੋਈ ਸੀ ਜਿਹਦਾ ਅੱਜ ਫਾਇਦਾ ਮਿਲਿਆ। ਉਹ ਕੀ ਸੀ ਮੈਂ ਤੁਹਾਨੂੰ ਦੱਸਣਾ ਥੋੜਾ। ਯੂਪੀਏ ਦੀ ਸਰਕਾਰ ਸੀ, ਪਟਨਾ ਹਾਈਕੋਰਟ ਨੇ ਆਖਿਆ ਸੀਗਾ ਕਿ ਜਿਹੜਾ ਬੰਦਾ ਜੇਲ੍ਹ ਦੇ ਵਿੱਚ ਆ ਉਹ ਕਦੇ ਚੋਣ ਨਹੀਂ ਲੜੇਗਾ। ਸੁਪਰੀਮ ਕੋਰਟ ਨੇ ਮੋਹਰ ਲਾ ਦਿੱਤੀ। ਮਨਮੋਹਨ ਸਿੰਘ ਸਿਆਣਾ ਆਦਮੀ ਸੀ, ਮਨਮੋਹਨ ਸਿੰਘ ਨੇ ਅਮੈਂਡਮੈਂਟ ਲਿਆਂਦੀ ਉਸ ਵੇਲੇ ਸਰਕਾਰ ਨੇ। ਸਰਦਾਰ ਬਹੁਤ ਦੂਰ ਅੰਦੇਸ਼ੀ ਆਦਮੀ, ਉਹਦੇ ਤੇ ਅਮੈਂਡਮੈਂਟ ਕਰਕੇ ਇਹਨਾਂ ਨੇ ਕਿਹਾ ਕਿ ਨਹੀਂ, ਜੇਲ੍ਹ ਗਿਆ ਹਰੇਕ ਬੰਦਾ ਇਲੈਕਸ਼ਨ ਲੜਨ ਦੇ ਅਧਿਕਾਰ ਤੋਂ ਵਾਂਝਾ ਨਹੀਂ ਹੋ ਸਕਦਾ। ਕਿਉਂਕਿ ਜੇਲ੍ਹ ਗਏ ਦੋਸ਼ੀ ਤੇ ਸਾਬਤ ਕੋਈ ਚੌਥਾ ਹਿੱਸਾ ਹੀ ਹੁੰਦਾ ਹੈ ਨਾ। ਇਹਨੂੰ ਚੈਲੰਜ ਕੀਤਾ ਗਿਆ ਹਾਈ ਕੋਰਟ ਦੇ ਵਿੱਚ, ਫਿਰ ਸੁਪਰੀਮ ਕੋਰਟ ਚ ਆਇਆ। ਸੁਪਰੀਮ ਕੋਰਟ ਨੇ ਕਿਹਾ ਨਹੀਂ, ਅਮੈਂਡਮੈਂਟ ਬਿਲਕੁਲ ਦਰੁਸਤ ਆ। ਸਜ਼ਾ ਯਾਫਤਾ ਨਾ ਹੋਵੇ ਬੰਦਾ, ਉਹਨੂੰ ਸਜ਼ਾ ਨਾ ਹੋਈ ਹੋਵੇ ਤੇ ਸਜ਼ਾ ਨਾ ਚੱਲ ਰਹੀ ਹੋਵੇ, ਅੰਡਰ ਟ੍ਰਾਇਲ ਬੰਦਾ ਇਲੈਕਸ਼ਨ ਲੜ ਸਕਦਾ। ਮਤਲਬ ਕਿ FIR ਦੇ ਬਿਹਾਫ ਤੇ ਤੁਸੀਂ ਕਿਸੇ ਦਾ ਇਲੈਕਸ਼ਨ ਲੜਨ ਦਾ ਅਧਿਕਾਰ ਨਹੀਂ ਮਾਰ ਸਕਦੇ। ਸੋ ਇਸੇ ਸੰਵਿਧਾਨ ਦੇ ਵਿੱਚ ਇੱਕ ਖੂਬਸੂਰਤ ਅਮੈਂਡਮੈਂਟ ਮਨਮੋਹਨ ਸਿੰਘ ਸਰਕਾਰ ਵੇਲੇ ਹੋਈ ਸੀ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ ਪੰਜਾਬ ਦੇ ਅੰਦਰ ਜਿਹੜੀਆਂ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ, ਪਰ ਬਿੱਟੂ ਕਿਉਂ ਪਿਆ ਸੁੱਕਣੇ ਜੀ? ਬਿੱਟੂ ਤਾਂ ਖੇਖਣ ਪਿਆ ਕਰਦਾ, ਬੇਅੰਤ ਸਿੰਘ ਦੀ ਉਹ ਕਾਰ ਲਈ ਫਿਰਦਾ, ਅੰਬੈਸਡਰ ਕਾਰ ਕੱਢ ਲਈ ਸੀ ਤੇ ਰਾਜਾ ਵੜਿੰਗ ਨੇ ਤੇ ਕਿਹਾ ਸੀਗਾ ਕਿ ਬਈ ਤੂੰ ਬੇਅੰਤ ਸਿੰਘ ਦੀ ਫੋਟੋ ਇਸਤੇਮਾਲ ਨਾ ਕਰ, ਭਾਜਪਾ ਵਾਲੇ ਵਰਕਿਆਂ ਤੇ ਕਰੀ ਫਿਰਦਾ, ਤੇ ਕਹਿੰਦਾ ਤੂੰ ਆਪਦੇ ਦਾਦੇ ਦੀ ਕਰ ਲਾ, ਮੈਂ ਤੇ ਏਦਾਂ ਹੀ ਕਰੂੰ। ਮਤਲਬ ਕਿ ਬਿੱਟੂ ਤੇ ਬਿਲਕੁਲ ਹੀ ਜਿੱਦਾਂ ਕਹਿ ਲਈਏ ਡਾਂਡੇ ਮੀਂਡੇ ਹੋ ਗਿਆ ਅੱਜ। ਅੱਛਾ, ਇਹਨੇ ਪਹਿਲਾਂ ਤੇ ਬਹੁਤ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ, ਬਹੁਤ ਵੱਡਾ ਇਕੱਠ ਕੀਤਾ ਤੇ ਉਹਦੇ ਵਿੱਚ ਐਂਬੂਲੈਂਸ ਤੱਕ ਫਸੀ ਰਹੀ। ਇਹ ਏਡੇ ਬੇਸ਼ਰਮ ਪੋਲੀਟੀਸ਼ੀਅਨ ਨੇ। ਤੁਸੀਂ ਹਿਸਾਬ ਲਾ ਲਓ ਕਿ ਬਈ ਲੁਧਿਆਣੇ ਵਰਗਾ ਪਹਿਲਾਂ ਹੀ ਜਿਹੜਾ ਕਿ ਬੜਾ ਆਵਾਜਾਈ ਦੇ ਪੱਖੋਂ ਸਮੱਸਿਆਵਾਂ ਨਾਲ ਜੂਝਦਾ ਸ਼ਹਿਰ ਹੈ, ਉਹਦੇ ਵਿੱਚ ਏਡਾ ਸ਼ਕਤੀ ਪ੍ਰਦਰਸ਼ਨ ਕੀਤਾ ਸੀ। ਤੇ ਫਿਰ ਉਸ ਤੋਂ ਬਾਅਦ ਘੰਟਾ ਡੇਢ ਘੰਟਾ ਇਹ ਤੇ ਇਹਦੀ ਘਰ ਵਾਲੀ ਜਾ ਕੇ ਉੱਥੇ ਬੈਠੇ ਰਹੇ ਆ, ਆਂਦੇ ਜੀ ਕਾਗਜ਼ ਆਉਂਦੇ ਜੀ, ਕਾਗਜ਼ ਆਉਂਦੇ। ਦਰਅਸਲ ਪ੍ਰਵੀਨ ਜੀ ਚੱਕਰ ਪਤਾ ਕੀ ਸੀ, ਇਹਦੇ ਕੋਲ ਆਪ ਦੀ ਕੋਈ ਲੁਧਿਆਣੇ ਦੇ ਵਿੱਚ ਸਰਕਾਰੀ ਰਿਹਾਇਸ਼ ਨਹੀਂ, ਟੈਕਸ ਪੇਅਰਸ ਦੇ ਪੈਸੇ ਦੇ ਨਾਲ ਮਿਲੀ ਕੋਠੀ ਦੇ ਵਿੱਚ ਇਹ ਬੰਦਾ ਸੌਂਦਾ ਰਿਹਾ, ਘਰਾੜੇ ਮਾਰਦਾ ਰਿਹਾ, ਪਤਾ ਨਹੀਂ ਕੀ ਕਰਦਾ ਰਿਹਾ। ਅੱਜ ਤੀਕਰ ਇਸ ਬੰਦੇ ਨੇ ਉਹਦਾ ਕਿਰਾਇਆ ਨਹੀਂ ਸੀ ਦਿੱਤਾ। ਭਗਵੰਤ ਮਾਨ ਦੇ ਨਾਲ ਯਾਰੀ ਦੇ ਚਰਚੇ ਸੀ, ਭਗਵੰਤ ਮਾਨ ਵੀ ਕਸੂਤਾ ਫਸ ਗਿਆ ਕਿਉਂਕਿ ਲੋਕਲ MLA ਜਿਹੜੇ ਸੀਗੇ ਉਹਨਾਂ ਨੇ ਰੌਲਾ ਪਾ ਲਿਆ ਕਿ ਇਹਦਾ ਕੋਠੀ ਦਾ ਬਕਾਇਆ ਪਿਆ ਜੀ। ਜਦੋਂ ਇਹਨੇ NOC ਮੰਗੀ ਤੇ ਉਹਨਾਂ ਨੇ 24 ਕੁ ਘੰਟੇ ਪਹਿਲਾਂ ਇਹਨੂੰ ਫਰਲਾ ਭੇਜ ਦਿੱਤਾ ਕਿ ਮਿੱਤਰਾ ਤੇਰਾ 2 ਕਰੋੜ ਰੁਪਈਆ ਹੁਣ ਤੱਕ, ਕਿੰਨਾ 2 ਕਰੋੜ ਰੁਪਈਆ ਤੇਰਾ ਬਕਾਇਆ ਪਿਆ। 2 ਕਰੋੜ ਦੀ ਕੋਠੀ ਬਣ ਜਾਂਦੀ ਹੈ ਸ਼ਾਨਦਾਰ। ਮੈਨੂੰ ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇ ਮਈਆ, ਝੀਲਾਂ ਕੋਲ ਵੀ ਬਣ ਜੂ। ਤੇ 2 ਕਰੋੜ ਰੁਪਈਆ ਨਾ ਆਖਿਆ ਬੰਦੋਬਸਤ ਕਰ ਲਾ ਮਿੱਤਰਾ ਤੇ ਸਵੇਰੇ NOC ਲੈ ਲਾ, ਨਹੀਂ ਤੇ ਜਾ। ਹੁਣ ਰੋਣ ਡਿਆ ਸੀ, ਕਹਿੰਦਾ ਮੈਂ ਆਪਦੀ ਪੈਲੀ ਗਹਿਣੇ ਪਾ ਕੇ ਤੇ 2 ਕਰੋੜ ਰੁਪਈਆ ਦਿੱਤਾ, ਮੈਨੂੰ ਦੱਸੋ ਤੇ ਸਹੀ ਇਹ ਕਾਹਦਾ। ਲਓ, ਬੇਸ਼ਰਮ ਆਦਮੀ ਨੂੰ ਇਹ ਵੀ ਨਹੀਂ ਪਤਾ ਕਿ ਇਸ ਕੋਠੀ ਨੂੰ ਵਰਤਦਿਆਂ ਤੈਨੂੰ ਸਾਲਾਂ ਬੱਧੀ ਨਹੀਂ, ਹੁਣ ਤੇ ਕਈ ਦਹਾਕਾ ਤੋਂ ਵੱਧ ਸਮਾਂ ਹੋ ਗਿਆ ਹੋਣਾ ਕਿ ਤੈਨੂੰ ਇਹ ਨਹੀਂ ਪਤਾ। ਸੋ ਇਸ ਫਸੇ ਬੰਦੇ ਨੇ ਘੱਟੋ ਘੱਟ 2 ਕਰੋੜ ਰੁਪਈਏ ਦਾ ਝਾੜ ਜ਼ਰੂਰ ਚੜਿਆ। ਯਾਨੀ ਇਲੈਕਸ਼ਨ ਤਾਂ ਲੜਿਆ, ਜੇ ਕਾਂਗਰਸ ਦੇ ਵਿੱਚ ਰਹਿੰਦਾ ਤੇ ਕਿੰਨੇ ਸ਼ਾਇਦ ਹੋ ਸਕਦਾ ਸੀ ਨਿਗਾਹ ਹੀ ਨਾ ਪੈਂਦੀ। ਭਾਜਪਾ ਚ ਗਿਆ ਤੇ ਭਾਜਪਾ ਚ ਗਿਆ ਤੇ ਵੈਸੇ ਤੇ ਜੇ ਕਾਂਗਰਸ ਚ ਰਹਿੰਦਾ ਤੇ ਤਦ ਵੀ ਸ਼ਾਇਦ ਹੋ ਸਕਦਾ ਸੀ, ਰੌਲਾ ਪਾਈ ਜਾਂਦਾ। ਪਰ ਜੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਜਾਂਦਾ, ਉਹ ਜਿਵੇਂ ਨਾ ਸਿਰ ਦਾ ਕੀ ਜਾਣਾ, TV ਬਚ ਜਾਣਾ ਸੀਗਾ। ਮਤਲਬ ਕਿ ਸ਼ਰਮ ਨੂੰ ਕੀ ਹੁੰਦਾ ਸੀਗਾ, ਤਾਂ ਫਿਰ ਆਹ 2 ਕਰੋੜ ਸ਼ਾਇਦ ਬਚ ਜਾਂਦਾ। ਪਰ 2 ਕਰੋੜ ਰੁਪਈਆ ਖੜੇ ਪੈਰ ਰਵਨੀਤ ਬਿੱਟੂ ਨੂੰ ਅੱਜ ਅਦਾ ਕਰਨਾ ਪਿਆ। ਚੰਗੀ ਗੱਲ ਹੋਈ, ਅਦਾਕਾਰੀ ਇਹਨੇ ਬਥੇਰੀ ਕੀਤੀ ਆ ਜੀ।
ਤੇ ਵਾਇਰਲ ਵੀਡੀਓ ਨੂੰ ਲੈ ਕੇ ਕਾਂਗਰਸ ਦੇ ਉਮੀਦਵਾਰ ਨੇ ਬਿਆਨ ਦਿੱਤਾ ਜੀ ਕੋਈ? ਹਾਂਜੀ, ਦੇਖੋ ਅੱਜ ਕੱਲ ਬੜੀਆਂ ਤਿਕੜਮਾਂ ਚੱਲ ਰਹੀਆਂ ਨੇ ਤੇ ਚੱਲਣੀਆਂ ਨੇ, ਇਹ ਤੇ ਸਾਫ਼ ਹੀ ਹੈ, ਸਪਸ਼ਟ ਹੀ ਹੈ ਕਿ ਇਹ ਸਭ ਕੁਝ ਜਿਹੜਾ ਉਹ ਚੱਲਦਾ ਰਹੇਗਾ। ਅੱਛਾ, ਇਹ ਜਿਹੜੀ ਵੀਡੀਓ ਕੋਈ ਵਾਇਰਲ ਹੋਈ ਆ, ਇਹ ਗੁਰਜੀਤ ਸਿੰਘ ਔਜਲਾ ਦੀ ਵੀਡੀਓ ਹੈ ਤੇ ਇਹਦੇ ਵਿੱਚ ਇਹ ਮੁੱਦਾ ਬਣਾਇਆ ਗਿਆ ਕਿ ਬਈ ਕੋਈ ਗਲਤੀ ਹੋਈ ਸੀ ਇਹਦੇ ਕੋਲ, ਯਾਨੀ ਗੁਰਜੀਤ ਸਿੰਘ ਔਜਲਾ ਦੇ ਕੋਲ। ਗੁਰਜੀਤ ਸਿੰਘ ਔਜਲਾ, ਦੇਖੋ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਗੁਰਜੀਤ ਔਜਲਾ ਬਹੁਤ ਮਜ਼ਬੂਤ ਸਥਿਤੀ 'ਚ ਆ ਤੇ ਇਹ ਕੋਈ ਪੁਰਾਣੀ ਵੀਡੀਓ ਸੀਗੀ। ਤਾਂ ਗੁਰਜੀਤ ਔਜਲਾ ਨੇ ਇਹਦੇ ਤੇ ਸਫਾਈ ਦਿੱਤੀ ਆ ਕਿ ਮੈਂ ਵਾਲਮੀਕ ਤੀਰਥ ਜਾ ਕੇ ਇਸ ਲਈ ਮੁਆਫੀ ਮੰਗ ਚੁੱਕਾ ਜੀ, ਤੇ ਉਹਨਾਂ ਨੇ ਮੁਆਫੀ ਮੈਨੂੰ ਦੇ ਦਿੱਤੀ ਸੀ ਕਿ ਇਸ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ, ਪਰ ਫਿਰ ਵੀ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਮਾਫੀ ਮੰਗਦਾ, ਕਿਉਂਕਿ ਵਾਲਮੀਕ ਦੇ ਸਮਾਜ ਲਈ ਕੁਝ ਸ਼ਬਦ ਜਿਹੜੇ ਸੀਗੇ ਉਹ ਬੋਲੇ ਗਏ ਤੇ ਉਹਨੂੰ ਲੈ ਕੇ ਉਹ ਵੀਡੀਓ ਜਿਹੜੀਆਂ ਵਾਇਰਲ ਕੀਤੀਆਂ ਗਈਆਂ। ਦੱਸਦੇ ਆ ਕਿ ਧੁਨਾ ਸਾਹਿਬ ਟਰਸਟ ਦੇ ਬਾਬਾ ਮਲਕੀਤ ਨਾਥ ਜੀ, ਮਹਾਰਾਜਾ ਬਾਬਾ ਨਛੱਤਰ ਦਾਸ ਜੀ ਤੇ ਚੇਅਰਮੈਨ ਬਾਬਾ ਰਵੈਲ ਸਿੰਘ ਰੰਧਾਵਾ ਨੇ ਵਾਲਮੀਕ ਭਾਈਚਾਰੇ ਨੂੰ ਇਸ ਮਾਮਲੇ ਨੂੰ ਅਹਿਮੀਅਤ ਨਾ ਦੇਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਇਹ ਬਹੁਤ ਪੁਰਾਣਾ ਮੁੱਦਾ ਹੈ ਜਿਸ ਨੂੰ ਜਾਣ-ਬੁੱਝ ਕੇ ਚੋਣਾਂ 'ਚ ਉਠਾਇਆ ਜਾ ਰਿਹਾ। ਦੇਖੋ, ਇਹ ਤਿਕੜਮਾ ਤੁਹਾਨੂੰ ਪਤਾ ਹੀ, ਉੱਥੇ ਭਾਜਪਾ ਦਾ ਅਮਰੀਕਾ ਦਾ ਸਾਬਕਾ ਸਫੀਰ ਲੜਨ ਡਿਆ ਤਰਨਜੀਤ ਸਿੰਘ ਸੰਧੂ, ਛਾਲ ਲੱਗਣ ਨੂੰ ਤਿਆਰ ਆ ਜੀ। ਤਾਂ ਆਈਟੀ ਸੈੱਲ, ਅੱਛਾ ਉਧਰਲੇ ਪਾਸਿਓਂ ਧਾਲੀਵਾਲ ਛਾਲ ਲੱਗਣ ਨੂੰ ਤਿਆਰ ਆ, ਛਾਲ ਲੱਗਣ ਨੂੰ ਤਿਆਰ ਆ। ਤਾਂ ਮਤਲਬ ਕਿ ਇਹ ਵੇਖੋ ਹੁਣ ਆਈਟੀ ਸੈੱਲ ਕਿਹੜੇ ਦੀ ਕਰਤੂਤ ਆ। ਜਦੋਂ ਕਿਸੇ ਬੰਦੇ ਨੇ, ਪਹਿਲੀ ਗੱਲ ਹੈ ਪ੍ਰਵੀਨ ਜੀ, ਮੈਂ ਤੇ ਇਸ ਹੱਕ ਦੇ ਵਿੱਚ ਆ ਕਿ ਜਦੋਂ ਵੀ ਕਿਸੇ ਭਾਈਚਾਰੇ ਪ੍ਰਤੀ, ਧਰਮ ਪ੍ਰਤੀ, ਕਿਸੇ ਦੀ ਕਾਸਟ ਪ੍ਰਤੀ ਕੋਈ ਗੱਲ ਕਹਿਣੀ ਹੈ ਤਾਂ ਬੜਾ ਸੰਕੋਚ ਕੇ ਸੋਚ ਕੇ ਕਹੋ। ਇਹ ਉਹ ਯੁੱਗ ਆ ਜਿੱਥੇ ਤੁਹਾਡਾ ਇੱਕ ਸ਼ਬਦ ਜਿਹੜਾ ਕਰੋੜਾਂ ਲੋਕਾਂ ਤੱਕ ਪਹੁੰਚਦਾ ਹੈ ਜੀ, ਤਾਂ ਫਿਰ ਉਹ ਸ਼ਬਦ ਜਿਹੜਾ ਹੈ ਉਹ ਮੂੰਹ ਚੋਂ ਨਿਕਲਿਆ ਵਾਪਸ ਨਹੀਂ ਹੁੰਦਾ, ਫਿਰ ਮਾਫੀ ਮੰਗਣੀ ਪੈਂਦੀ ਆ। ਤੇ ਜੇ ਕਿਸੇ ਬੰਦੇ ਨੇ ਗਲਤੀ ਕਰ ਹੀ ਲਈ ਆ, ਉਹਨੇ ਮਾਫੀ ਮੰਗੀ ਆ, ਫਿਰ ਉਸ ਵੀਡੀਓ ਨੂੰ ਤਰੋ ਤਾਜ਼ਾ ਬਣਾ ਕੇ ਪੇਸ਼ ਕਰਨਾ, ਮੇਰੇ ਖਿਆਲ ਦੇ ਨਾਲ ਇਹ ਅੱਤ ਦਰਜੇ ਦੀ ਘਟੀਆ ਮਾਨਸਿਕਤਾ, ਪਰ ਇਹ ਚੱਲ ਰਹੀ ਆ। ਕੋਈ ਵਿਰਸਾ ਸਿੰਘ ਵਲਟੋਆ ਦੀ ਫੋਟੋ ਬਣਾ ਦਿੰਦਾ ਕਿ ਉਹਦੀ ਮੌਤ ਹੋ ਗਈ ਆ, ਕੋਈ ਭਗਵੰਤ ਮਾਨ ਦੀ ਖਬਰ ਫੈਲਾ ਦਿੰਦਾ, ਕੋਈ ਕਾਸਟ ਦੀ, ਮਤਲਬ ਕਿ ਬਹੁਤ ਕੁਝ ਚੱਲਦਾ ਹੈ। ਸਾਡੇ ਵਰਗੇ ਨੂੰ ਤਾਂ ਚਲੋ ਥੋੜਾ ਬਹੁਤਾ ਪਤਾ ਲੱਗ ਜਾਂਦਾ ਕਿ ਯਾਰ ਆਹ ਬਿਆਨ ਉਦੋਂ ਦਿੱਤਾ ਸੀ, ਜਾਂ ਵੀਡੀਓ ਪੁਰਾਣਾ ਲੱਗਦਾ, ਆਹ ਵੀਡੀਓ ਸਰਦੀਆਂ ਦਾ ਲੱਗਦਾ, ਆਹ ਵੀਡੀਓ ਗਰਮੀਆਂ ਦਾ ਲੱਗਦਾ ਆ, ਪਰ ਆਮ ਬੰਦਾ ਜਿਹੜਾ ਹੁੰਦਾ ਉਹ ਉਸ ਉਲਝਣ ਦੇ ਵਿੱਚ ਫਸ ਜਾਂਦਾ। ਖੈਰ, ਗੁਰਜੀਤ ਸਿੰਘ ਔਜਲਾ ਦਾ ਨੁਕਸਾਨ ਕਰਨ ਦਾ ਯਤਨ ਕੀਤਾ ਗਿਆ ਸੀਗਾ, ਪਰ ਉਹਨਾਂ ਨੇ ਮੌਕਾ ਸੰਭਾਲਿਆ ਜੀ। ਤੇ ਭਾਜਪਾ ਨੇ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਐਲਾਨਤਾ ਜੀ, ਸ਼ਾਇਦ ਗੇਜਾ ਰਾਮ ਨੂੰ। ਕਾਲੀ ਨਹੀਂ ਕਰ ਦਿੱਤੀ ਇਹਨਾਂ ਨੇ ਥੋੜੀ, ਹੋਰ ਖੜ ਜਾਂਦੇ 2-4 ਦਿਨ। ਗੱਲ ਇਹ ਆ ਕਿ ਗੇਜਾ ਰਾਮ ਵਾਲਮੀਕੀ ਜੀ ਨੂੰ ਇਹਨਾਂ ਨੇ ਉਤਾਰਿਆ ਮੈਦਾਨ ਦੇ ਵਿੱਚ। ਵੇਖੋ ਪ੍ਰਵੀਨ ਜੀ, ਗੱਲ ਇਹ ਆ ਕਿ ਹੁਣ ਅਗਲੇ 2 ਦਿਨ ਤੱਕ ਤੇ ਛੁੱਟੀਆਂ ਨੇ, ਵੀਕਐਂਡ ਆ ਗਿਆ ਨਾ, ਸ਼ਨੀਵਾਰ ਆ ਗਿਆ, ਐਤਵਾਰ ਆ ਗਿਆ, 2 ਛੁੱਟੀਆਂ ਆ ਗਈਆਂ ਤੇ ਮੁੜ ਕੇ ਅੱਜ ਤਰੀਕ ਹੋ ਗਈ 10, 11, 12 ਦੀ ਛੁੱਟੀ ਆ ਤੇ ਵਿੱਚ ਦਿਨ ਤੇ 1-2 ਹੀ ਰਹਿ ਗਏ ਨਾ, 1-1.5 ਹੀ ਰਹਿ ਗਿਆ ਨਾਮਜ਼ਦਗੀਆਂ ਦਾ। ਤਾਂ ਫਿਰ ਹੁਣ ਜੇ ਨਹੀਂ ਤਾਂ ਫਿਰ ਕਦੋਂ ਕਰਨਾ ਸੀਗਾ? ਸੋ ਕਾਗਜ਼ੇ ਭਰ ਦੇਣਗੇ, ਬਾਕੀ ਇਹ ਫਾਰਮੈਲਿਟੀ ਆ। ਹੁਣ ਤੁਹਾਨੂੰ ਪਤਾ ਕਿ ਦੇਖ ਲਓ ਕਿ ਫਤਿਹਗੜ੍ਹ ਸਾਹਿਬ ਦੇ ਵਿੱਚ ਜੀਪੀ ਨੂੰ ਕਦੋਂ ਇਹਨਾਂ ਨੇ ਪੱਟ ਕੇ ਲਿਆਂਦਾ, ਕਦੋਂ ਤੋਂ ਪ੍ਰਚਾਰ ਕਰ ਰਿਹਾ ਤੇ ਹਾਲੇ ਉਹ ਵੀ ਜੂਝ ਰਿਹਾ। ਡਾਕਟਰ ਅਮਰ ਸਿੰਘ ਵਰਗਿਆਂ ਨੂੰ ਕਦੋਂ ਦੀ ਟਿਕਟ ਮਿਲ ਗਈ ਜੀ, ਜਿਹੜੇ ਬਿਕਰਮਜੀਤ ਸਿੰਘ ਖਾਲਸਾ ਉਹ ਕਦੋਂ ਦੇ ਟਿਕਟ ਹਾਸਲ ਕਰ ਗਏ, ਅਗਲੇ ਪ੍ਰਚਾਰ ਕਰ ਰਹੇ ਆਪਣਾ। ਤਾਂ ਗੇਜਾ ਰਾਮ ਜੀ, ਚਲੋ ਮੁਬਾਰਕ ਆਪਾਂ ਕਹਿੰਦੇ ਆ ਜਿਹਨੂੰ ਟਿਕਟ ਮਿਲੀ ਆ, ਪਰ ਬਹੁਤ ਨੁਕਸਾਨ ਹੋ ਜਾਂਦਾ ਹੈ। ਜਿਵੇਂ ਹੁਣ ਤੁਸੀਂ ਫਿਰੋਜ਼ਪੁਰ ਦੀ ਸੀਟ ਨੂੰ ਦੇਖ ਲਓ, ਰਾਣਾ ਸੋਢੀ 2 ਚੀਜ਼ਾਂ ਚੁਲਝ ਗਿਆ, ਇੱਕ ਕਿਸਾਨ ਦਾ ਵਿਰੋਧ ਤੇ ਇੱਕ ਲੇਟ ਲਤੀਫੀ। ਇਹੋ ਰਾਣਾ ਸੋਢੀ ਜੇ ਖੁੱਲਮ ਖੁੱਲਾ ਖੇਡਦਾ, ਇਹੋ ਰਾਣਾ ਸੋਢੀ ਜੇ ਮਹੀਨਾ ਪਹਿਲਾਂ ਮੈਦਾਨ 'ਚ ਉਤਾਰਿਆ ਹੁੰਦਾ ਤੇ ਤੁਸੀਂ ਦੇਖਦੇ ਕਿ ਤੁਹਾਡੇ ਸਾਹਮਣੇ ਸੀ। ਰਾਣਾ ਸੋਢੀ ਨੇ ਇੱਥੇ ਪੁਆਟਣੀਆਂ ਲਵਾ ਦੇਣੀਆਂ ਸੀਗੀਆਂ, ਇੰਨਾ ਵੱਡਾ ਸਰਕਲ ਹੈ ਬੰਦੇ ਦਾ। ਤਾਂ ਹੁਣ ਰਾਣਾ ਸੋਢੀ ਵੀ ਜੂਝੇਗਾ। ਇਹ ਪ੍ਰੋਬਲਮ ਰਹੀ ਆ ਭਾਰਤੀ ਜਨਤਾ ਪਾਰਟੀ ਨਾਲ, ਇਹ ਸਮੱਸਿਆ ਰਹੀ ਆ ਤੇ ਮੈਨੂੰ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਵੀ ਨਤੀਜਿਆਂ ਦਾ ਪਤਾ, ਉਹਨਾਂ ਦਾ ਜ਼ੋਰ, ਉਹਨਾਂ ਦਾ ਫੋਕਸ ਜਿਹੜਾ ਹੈ ਐਂਡ ਤੇ ਜਾ ਕੇ 2 ਤੋਂ 3 ਸੀਟਾਂ ਤੇ ਪੂਰਾ ਰਹੇਗਾ ਪ੍ਰਵੀਨ ਜੀ। ਇਹ ਆਰਐਸਐਸ ਦੇ ਬੈਠਕ ਦੇ ਵਿੱਚ ਬੈਠਣ ਵਾਲੇ ਕੁਝ ਬੰਦੇ ਵੀ ਦੱਸਦੇ ਆ, ਜਿਹੜੇ ਇਹਨਾਂ ਦੀ ਬੈਠਕ ਕਰਦੇ ਆ, ਕਹਿੰਦੇ ਆ ਕਿ ਅਸੀਂ ਕੌਨਫੀਡੈਂਟ ਆ 2 ਤੋਂ 3 ਕੱਢਾਂਗੇ। ਇਹ ਪਤਾ ਨਹੀਂ ਕੌਨਫੀਡੈਂਸ ਦਾ ਇਹਨਾਂ ਦਾ ਲੈਵਲ ਕਿੱਥੋਂ ਆਉਂਦਾ, ਮੈਂ ਤੇ ਹੈਰਾਨ ਆ, ਪਰ ਇਹ ਹਾਲੇ ਵੀ ਉਮੀਦ ਲਾਈ ਬੈਠੇ, ਕਹਿੰਦੇ ਆਗੇ ਦੇਖੀ ਹੋਤਾ ਹੈ ਕਿਆ ਜੀ। ਤੇ ਖੜਗੇ ਨੂੰ ਚੋਣ ਕਮਿਸ਼ਨ ਨੇ ਚੇਤਾਵਨੀ ਦਿੱਤੀ ਹੈ ਜੀ, ਮਲਕਰਜਨ ਖੜਗੇ ਜੀ। ਬਸ ਉਹ ਤੁਹਾਨੂੰ ਪਤਾ ਹੈ, ਚੁਣਾਵ ਕਮਿਸ਼ਨ ਹਿੰਦੀ 'ਚ ਇਹਨੂੰ ਕਹਿੰਦੇ ਆ,
ਪਿਆਰ ਨਾਲ ਚੂਨਾ ਕਮਿਸ਼ਨ ਵੀ ਕਹਿ ਦਿੰਦੇ ਆ। ਇਹਨਾਂ ਕੀ ਕਰਨਾ ਹੈ? ਆ ਦੇਖੋ ਕਿ ਮੇਰੀ ਗੱਲ ਸੁਣੋ, ਪ੍ਰਧਾਨ ਮੰਤਰੀ ਕਿੱਥੋਂ ਤੁਰਿਆ ਸੀ? ਤੇਜਸਵੀ ਮੱਛੀ ਖਾ ਰਿਹਾ ਸੀਗਾ। ਮੱਛੀ, ਮੁਗਲ, ਮੁਸਲਿਮ ਲੀਗ, ਮੰਗਲ ਸੂਤਰ, ਮੰਮੇ ਹੋ ਗਏ ਨਾ, ਮੱਝ, 5 ਮੰਮੇ ਹੋ ਗਏ। ਅੱਛਾ, ਉਸ ਤੋਂ ਬਾਅਦ ਅੱਗੇ ਆ ਜਾਓ, ਫਿਰ ਅਬਾਨੀ ਅਡਾਨੀ, ਰਿਜ਼ਰਵੇਸ਼ਨ। ਮਤਲਬ ਕਿ ਇੱਥੋਂ ਤੱਕ ਤੁਸੀਂ ਹਿਸਾਬ ਲਾ ਲਓ ਕਿ ਮੁਸਲਿਮ ਲੀਗ ਦੀ ਛਾਪ ਕਹਿ ਦਿੱਤਾ ਮੈਨੀਫੈਸਟੋ ਤੇ, ਜਦ ਕਿ ਉਹਦੇ ਚ ਤੁਸੀਂ ਮੈਨੂੰ, ਅੱਛਾ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ, ਮੈਂ ਇੰਟਰਸਟਿੰਗ ਫੈਕਟ ਨੋਟ ਕਰਦਾ ਰਹਿਣਾ ਜੀ। ਹੁਣ ਤੱਕ 90 ਲੱਖ ਡਾਊਨਲੋਡ ਵੱਜ ਚੁੱਕਾ ਹੈ ਕਾਂਗਰਸ ਦਾ ਮੈਨੀਫੈਸਟੋ। ਠੀਕ ਹੈ ਜੀ। ਜਿਹੜਾ ਕਿ ਮਸੀ 5-10 ਹਜ਼ਾਰ ਵੱਜਦਾ ਹੁੰਦਾ ਸੀਗਾ। ਕਿਉਂ? ਕਿਉਂਕਿ ਪ੍ਰਧਾਨ ਮੰਤਰੀ ਦੀ ਐਤਕੀ ਮੱਤ ਮਾਰੀ ਗਈ। ਐਤਕੀ ਪ੍ਰਧਾਨ ਮੰਤਰੀ ਨੇ ਰਾਹੁਲ ਗਾਂਧੀ, ਬਿਲਕੁਲ ਤੁਸੀਂ ਕੱਲ ਦੀ ਸਪੀਚ ਤੇਲੰਗਾਨਾ ਚ ਸੁਣੀ ਹੋਣੀ ਅਮਿਤ ਸ਼ਾਹ ਦੀ। ਜੀ ਜੀ। ਅਮਿਤ ਸ਼ਾਹ ਤਾਂ ਸਿੱਧਾ ਕਹਿ ਗਿਆ ਕਿ ਲੜਾਈ ਐਤਕੀ ਜਿਹੜੀ ਆ ਮੋਦੀ ਵਰਸਜ ਰਾਹੁਲ ਦੀ ਹੈ। ਤੇ ਕਮਾਲ ਦੀ ਗੱਲ ਇਹ ਹੈ ਕਿ ਰਾਹੁਲ ਦਾ ਤੇ ਨਾਂ ਹੀ ਨਹੀਂ ਸੀ ਲੈਂਦੇ। ਜੀ ਜੀ। ਤਾਂ ਮਤਲਬ ਕਿ ਜਿਹੜਾ ਡੀਸੈਂਟਰਲਾਈਜ਼ਡ ਹੋਇਆ ਇਲੈਕਸ਼ਨ, ਉਸ ਨੂੰ ਸੈਂਟਰਲਾਈਜ਼ ਕੀਤਾ ਜਾ ਰਿਹਾ ਡਰ ਦੇ ਮਾਰੇ। ਤਾਂ ਚੋਣ ਕਮਿਸ਼ਨ ਨੇ ਇੰਨੇ ਫਿਰਕੂ ਬਿਆਨ ਪ੍ਰਧਾਨ ਮੰਤਰੀ ਨੇ ਦਿੱਤੇ, ਤੁਸੀਂ ਹਿਸਾਬ ਲਾ ਲਓ। ਮੁਸਲਮਾਨਾਂ ਦਾ ਸਿੱਧਾ ਦੱਸਿਆ ਕਿ ਇਹਨਾਂ ਨੂੰ ਸੰਪਤੀ ਦੇ ਦਿੱਤੀ ਜਾਏਗੀ, ਇਹਨਾਂ ਨੂੰ ਮੱਝ ਦੇ ਦਿੱਤੀ ਜਾਏਗੀ। ਤਾਂ ਚੋਣ ਕਮਿਸ਼ਨ ਨੇ ਕੁਝ ਨਹੀਂ ਕੀਤਾ ਜੀ। ਤਾਂ ਖੜਗੇ ਸਾਹਿਬ ਨੇ, ਅੱਛਾ ਚਲੋ ਕੋਈ ਵੀ ਬਦਤਮੀਜ਼ੀ ਨਾਲ ਬੋਲਦਾ, ਕੋਈ ਵੀ ਗਲਤ ਕਰਦਾ, ਮੈਂ ਉਹਦੇ ਹੱਕ ਦੇ ਵਿੱਚ ਨਹੀਂ, ਚਾਹੇ ਕੋਈ ਖੜਗੇ ਵੀ ਆ। ਨਵਨੀਤ ਰਾਣਾ ਤੇ ਤਾਂ ਪਰਚਾ ਹੀ ਹੋ ਗਿਆ, ਤੁਹਾਨੂੰ ਪਤਾ। ਨਵਨੀਤ ਰਾਣਾ ਤੇ FIR ਕੱਟ ਦਿੱਤੀ ਗਈ ਆ। ਓਵੇਸੀ ਬ੍ਰਦਰਸ ਦੇ ਖਿਲਾਫ ਵੀ ਉਹਨੇ ਬੜਾ, ਜਾਂ ਮੁਸਲਮਾਨਾਂ ਦੇ ਖਿਲਾਫ ਬੜਾ ਫਿਰਕੂ ਜਿਹੜਾ ਸੀਗਾ ਨਾ, ਉਹ ਬਿਆਨ ਦਿੱਤਾ ਸੀਗਾ, ਬੜਾ ਕਹਿ ਲੋ ਕਿ ਗੰਦਾ ਬਿਆਨ ਦਿੱਤਾ ਸੀਗਾ। 2013 ਦਾ ਬਿਆਨ ਸੀ ਉਹਨਾਂ ਦਾ ਭਰਾਵਾਂ ਦਾ, 2013 ਦਾ ਬਿਆਨ ਸੀਗਾ। 11 ਸਾਲਾਂ ਬਾਅਦ ਬਿਆਨ ਦਿੱਤਾ ਉਹਨੇ ਭਰਾਵਾਂ ਦਾ, ਉਹਨਾਂ ਦਾ ਅਸੂਦੀਨ ਓਵੈਸੀ ਜਿਹੜੇ ਭਰਾ ਨੇ। ਨਹੀਂ ਅਕਬਰੂਦੀਨ ਨੇ ਨਹੀਂ ਸੀ ਉਹ ਬਿਆਨ ਦਿੱਤਾ, ਉਹ ਬਿਆਨ ਦਿੱਤਾ ਸੀ ਅਕਬਰੂਦੀਨ ਨੇ। ਹਾਂਜੀ ਹਾਂਜੀ। ਕਿ ਸਾਨੂੰ 15 ਮਿੰਟ ਹੀ ਬਹੁਤ ਆ। ਤੇ ਇਹ ਹੁਣ ਕਈ ਸਾਲਾਂ ਬਾਅਦ, 13 ਸਾਲਾਂ ਬਾਅਦ ਕਹਿੰਦੀ ਕਿ ਸਾਨੂੰ 15 ਮਿੰਟ ਹੀ ਬਹੁਤ ਆ। ਜਦ ਕਿ ਅੱਜ ਓਵੇਸੀ ਵੀ ਬੋਲ ਪਿਆ, ਆਖੇ ਛੋਟੇ ਨੂੰ ਰੋਕ ਰੱਖਿਆ। ਬਈ ਕੀ ਲੈਣਾ ਇਹਨਾਂ ਚੱਕਰਾਂ ਦੇ ਵਿੱਚ? ਮੁਸਲਿਮ ਭਾਈਚਾਰਾ ਬੋਲਦਾ, ਬਹੁਤ ਸਿਆਣਾ ਹੈ, ਪਰ ਉਹ ਕਰਮ ਤੇ ਵੀ ਨਹੀਂ ਬੋਲਦਾ। ਉਹਨਾਂ ਨੂੰ ਪਤਾ ਕੋਈ ਗੱਲ ਨਹੀਂ, ਹਨੇਰੀ ਆ। ਆ ਜਿਵੇਂ ਹੁਣ ਤੁਹਾਡੇ ਨਾਲ ਗੱਲ ਕਰਦਾ, ਇੱਥੇ ਚੱਲੀ ਜਾਂਦੀ ਹੈ, ਕੋਈ ਗੱਲ ਨਹੀਂ, ਵਗੀ ਜਾਵੇ, ਲਾਈਟ ਹੈ ਨਹੀਂ, ਬੇਸ਼ੱਕ ਮੱਛਰ ਮੁੱਛਰ ਚ ਬੈਠੇ ਆ, ਸਵੇਰ ਨੂੰ ਠੀਕ ਹੋ ਜੂ, ਰੁਕ ਜੂ। ਮੁਸਲਮਾਨ ਭਾਈਚਾਰੇ ਨੂੰ ਪਤਾ ਹੀ ਆ ਕਿ ਕੋਈ ਗੱਲ ਨਹੀਂ, ਹਨੇਰੀ ਆ, ਕਿੰਨਾ ਕੁ ਚਿਰ ਚੱਲੂਗੀ। ਤੇ ਇਸ ਹਨੇਰੀ ਦੀ ਆਪਦੀ ਹੁਣ ਫੂਕ ਨਿਕਲਦੀ ਨਜ਼ਰ ਆ ਰਹੀ ਆ। ਸੋ ਖੜਗੇ ਸਾਹਿਬ ਨੂੰ ਚੇਤਾਵਨੀ ਦਿੱਤੀ ਆ ਚੋਣ ਕਮਿਸ਼ਨ ਨੇ, ਕਿਉਂਕਿ ਇਹਨਾਂ ਨੇ ਵੋਟਰ ਟਰਨ ਆਊਟ ਦੀ ਜੋ ਦੇਰੀ ਸੀਗੀ, ਉਹਦੇ ਤੇ ਸਵਾਲ ਚੁੱਕੇ ਸੀ। ਦੱਸੋ ਕੀ ਇਹਦੇ ਚ ਮਾੜਾ ਬਈ? ਇਹਨਾਂ ਨੇ ਕਥਿਤ ਤੌਰ ਤੇ ਹੇਰ-ਫੇਰ ਦੇ ਦੋਸ਼ ਲਾਏ। ਮੈਨੂੰ ਦੱਸੋ ਅੱਜ ਤੱਕ ਏਦਾਂ ਹੋਇਆ ਕਦੇ ਕਿ 11 ਦਿਨਾਂ ਬਾਅਦ ਤੁਸੀਂ ਅੰਕੜਾ ਅਪਡੇਟ ਕਰੋ? ਤੇ ਜੇ ਮਤਲਬ ਕਿ ਤੁਸੀਂ ਕੀਤਾ ਤਾਂ ਪ੍ਰਵੀਨ ਜੀ, ਤੁਹਾਡਾ ਹੱਕ ਨਹੀਂ ਇਹਨਾਂ ਦਾ ਬਣਦਾ ਕਿ ਤੁਸੀਂ ਸਪਸ਼ਟ ਕਰੋ? ਜੇ ਤੁਸੀਂ ਹੇਰਾਫੇਰੀ ਨਹੀਂ ਕਰਦੇ, ਜੇ ਕੋਈ ਹੋਰ ਗੱਲ ਨਹੀਂ ਹੈਗੀ, ਤਾਂ ਤੁਸੀਂ ਸਪਸ਼ਟ ਕਰੋ, ਪ੍ਰੈਸ ਨੋਟ ਦੇ ਵਿੱਚ ਲਿਖੋ ਕਿ ਕਾਰਨ ਕੀ ਰਿਹਾ। ਕਿੱਥੇ ਤੁਹਾਡੇ ਕਮਿਊਨੀਕੇਸ਼ਨ ਚ ਲੈਕ ਸੀ, ਕਿੱਥੇ ਕੀ ਤੁਹਾਡੇ ਤਾਲਮੇਲ ਚ ਲੈਕ ਸੀ, ਕਿੱਥੇ ਸੀ? ਸਪਸ਼ਟ ਤਾਂ ਕਰਨਾ ਚਾਹੀਦਾ ਨਾ ਦੇਸ਼ ਨੂੰ। ਤੁਹਾਨੂੰ ਐਡਾ ਵੱਡਾ ਬਜਟ ਟੈਕਸ ਪੇਅਰ ਦਿੰਦਾ ਕਿ ਬਾਈ ਤੁਸੀਂ ਨਿਰਪੱਖ ਤੇ ਬਰੋਬਰ ਦਾ ਇਲੈਕਸ਼ਨ ਜਿਹੜਾ ਕੰਡਕਟ ਕਰੋ। ਤੁਹਾਨੂੰ ਹੋਰ ਇਹਨਾਂ ਨੇ ਕਾਹਦੇ ਵਾਸਤੇ ਰੱਖਿਆ? ਫਿਰਨੀਆਂ ਫੜਨੀਆਂ ਨੇ ਤੁਸੀਂ ਹੋਰ? ਗੱਲ ਤੇ ਇਹ ਆ ਕਿ ਤੁਹਾਨੂੰ ਇਸੇ ਕੰਮ ਵਾਸਤੇ ਰੱਖਿਆ। ਸੋ ਹੁਣ ਉਲਟਾ ਜਿਹੜੇ ਸਵਾਲ ਕਰਦੇ ਆ, ਉਹਨਾਂ ਨੂੰ ਚੇਤਾਵਨੀ ਦੇ ਦਿੱਤੀ। ਇਹੀ ਇਹਨਾਂ ਦੇ ਕੋਲ ਆ, ਹੋਰ ਕੁਝ ਨਹੀਂ ਹੈਗਾ। ਜ਼ਮੀਰ ਜ਼ਮੂਰ ਤੇ ਹੈ ਨਹੀਂ ਗੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।